ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 11 ਅਪ੍ਰੈਲ 2014 28 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਮੈਸੇਜ ਨੂੰ ਪੜ੍ਹਨਾ ਸ਼ੁਰੂ ਕਰਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਕੋਈ ਅੱਜ ਦਾ ਅਹਿਮ ਮੁੱਦਾ? ਦੇਖੋ, ਬੇਸ਼ੱਕ ਖਾਲਸਾ ਸਾਜਨਾ ਦਿਵਸ 315ਵੀਂ ਜਿਹੜੀ ਯਾਦ ਹੈ ਉਹ ਦਿਨ 14 ਅਪ੍ਰੈਲ ਨੂੰ ਹੈ, ਜਿਹੜਾ ਕਿ ਸੋਮਵਾਰ ਨੂੰ ਹੈ ਜੀ। ਔਰ ਨਾਨਕਸ਼ਾਹੀ ਕੈਲੰਡਰ ਨੇ ਵੀ ਇਸ ਡੇਟ ਦੇ ਉੱਤੇ ਹੀ ਮੋਹਰ ਲਾਈ ਹੈ। ਪਰ ਇਹ ਸਾਡੇ ਲਈ ਬੜੇ ਫਖਰ ਔਰ ਮਾਣ ਵਾਲੀ ਗੱਲ ਹੈ ਔਰ ਇਹ ਸਿੱਖਾਂ ਦੇ ਪੋਲੀਟੀਕਲ ਕਲਾਊਡ ਜਾਂ ਸਿਆਸੀ ਪ੍ਰਭਾਵ ਦਾ ਸਬੂਤ ਹੈ ਕਿ ਅਮਰੀਕਾ ਕੈਨੇਡਾ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਇਸ ਮੌਕੇ ਨੂੰ ਹੀ ਸਾਹਮਣੇ ਰੱਖ ਕੇ ਪਹਿਲਾਂ ਹੀ ਲਾਅ ਮੇਕਰਸ ਵੱਲੋਂ, ਕਾਨੂੰਨ ਘਾੜਿਆਂ ਵੱਲੋਂ ਵਧਾਈਆਂ ਦਾ ਸਿਲਸਿਲਾ ਜਿਹੜਾ ਹੈ ਉਹ ਜਾਰੀ ਹੋਇਆ ਜੀ। ਇਸ ਤੋਂ ਪਹਿਲਾਂ ਕਿ ਮੈਂ ਅਮਰੀਕਨ ਕਾਂਗਰਸ ਦੇ ਵਿੱਚ ਜਿਹੜਾ ਕਿ ਹਾਊਸ ਰੈਜ਼ੋਲੂਸ਼ਨ 550 ਇਸ ਮੁੱਦੇ ਦੇ ਉੱਤੇ ਸਿੱਖਾਂ ਨੂੰ ਵਧਾਈ ਦੇਣ ਲਈ ਆਇਆ, ਉਹਦਾ ਜ਼ਿਕਰ ਕਰਾਂ, ਮੈਂ ਪਹਿਲਾਂ ਕੈਨੇਡਾ ਦੇ ਵਿੱਚ ਜਿਹੜੀ ਮੁੱਖ ਆਪੋਜੀਸ਼ਨ ਪਾਰਟੀ, ਆਫੀਸ਼ੀਅਲ ਪਾਰਟੀ NDP ਜੀ, ਉਹਨਾਂ ਨੇ ਮੈਸੇਜ ਇਸ ਮੌਕੇ ਤੇ ਦਿੱਤਾ ਹੈ ਸਿੱਖ ਕੌਮ ਦੇ ਨਾਂ NDP ਨੇ, ਔਰ ਉਹਨਾਂ ਦੇ ਲੀਡਰ ਨੇ ਟਿਮ ਮੁਲਕੇ, ਉਹਨਾਂ ਦਾ ਮੈਸੇਜ ਹੈ, ਬੜਾ ਬਰੀਫ ਹੈ ਜੀ। ਉਹਨਾਂ ਨੇ ਕਿਹਾ ਕਿ ਜੀ ਔਨ ਬਿਹਾਫ ਆਫ ਦ ਨਿਊ ਡੈਮੋਕ੍ਰੈਟਿਕ ਪਾਰਟੀ ਆਫ ਕੈਨੇਡਾ ਆਈ ਵੁੱਡ ਲਾਈਕ ਟੂ ਵਿਸ਼ ਆਲ ਦੋਜ਼ ਸੈਲੀਬ੍ਰੇਟਿੰਗ ਅਕ੍ਰੋਸ ਦ ਨੇਸ਼ਨ ਏ ਵੈਰੀ ਹੈਪੀ ਵਿਸਾਖੀ। ਜੀ ਕਿ ਅਸੀਂ ਨਿਊ ਡੈਮੋਕ੍ਰੈਟਿਕ ਪਾਰਟੀ ਕੈਨੇਡਾ ਦੇ ਬਿਹਾਫ ਤੇ ਸਾਰੇ ਉਹਨਾਂ ਨੂੰ ਜਿਹੜੇ ਕਿ ਕੈਨੇਡਾ 'ਚ ਵਿਸਾਖੀ ਦਾ ਦਿਨ ਮਨਾ ਰਹੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਜੀ। This year marks the 315th anniversary of the creation of Khalsa Panth by Guru Gobind Singh Ji and mother of the Khalsa Mata Sahib Kaur Ji। ਕਿ ਇਹ ਖਾਸ ਦਿਨ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਔਰ ਮਾਤਾ ਸਾਹਿਬ ਕੌਰ ਜੀ ਨੇ ਜਿਹੜੀ ਖਾਲਸੇ ਦੀ ਮਾਂ ਹੈ ਖਾਲਸਾ ਪੰਥ ਨੂੰ ਜਿਹੜਾ ਉਹ ਪ੍ਰਗਟ ਕੀਤਾ ਜੀ। The Khalsa's commitment to justice and equality are values cherished by NDP। ਕਿ ਸਾਡੀਆਂ NDP ਪਾਰਟੀ ਦੀਆਂ ਵੀ ਇਹੀ ਵੈਲਿਊਜ਼ ਨੇ, ਕਦਰਾਂ ਕੀਮਤਾਂ ਨੇ ਜਿਹੜੀਆਂ ਖਾਲਸੇ ਦੀ ਕਮਿਟਮੈਂਟ ਹੈ, ਜਸਟਿਸ ਐਂਡ ਇਕੁਆਲਿਟੀ, ਇਨਸਾਫ ਤੇ ਬਰਾਬਰੀ। ਐਜ਼ ਮੈਨੀ ਕੈਨੇਡੀਅਨਸ ਗੈਦਰ ਟੂ ਸੈਲੀਬ੍ਰੇਟ ਥਰੂ ਆਊਟ ਦਿਸ ਮੰਥ, ਜਦੋਂ ਕਿ ਬਹੁਤ ਸਾਰੇ ਕੈਨੇਡੀਅਨ ਇਹ ਸਾਰੇ ਮਹੀਨੇ ਨੂੰ ਹੀ ਸੈਲੀਬ੍ਰੇਟ ਕਰਨਗੇ ਵਿਸਾਖੀ ਦੇ ਦਿਨ ਦੇ ਤੌਰ ਤੇ। ਨਿਊ ਡੈਮੋਕ੍ਰੈਟਸ ਜੁਆਇਨ ਯੂ ਇਨ ਰੀਨਿਊਇੰਗ ਆਵਰ ਕਮਿਟਮੈਂਟ ਟੂ ਦਾ ਪ੍ਰਿੰਸੀਪਲਸ। ਅਸੀਂ ਨਿਊ ਡੈਮੋਕ੍ਰੈਟਿਕ ਪਾਰਟੀ ਵੀ ਤੁਹਾਡੇ ਸਾਰਿਆਂ ਦੇ ਨਾਲ ਜੁਆਇਨ ਕਰਾਂਗੇ ਇਹਨਾਂ ਵੈਲਿਊਜ਼ ਦੇ ਨਾਲ, ਟੂ ਦਾ ਪ੍ਰਿੰਸੀਪਲਸ ਆਫ ਕਿਰਤ ਕਰਨਾ, ਵੰਡ ਛਕਣਾ ਐਂਡ ਸੇਵਾ। ਜੀ। ਕਿ ਕਿਰਤ ਕਰਨਾ, ਵੰਡ ਛਕਣਾ, ਸੇਵਾ ਦੇ ਸਿਧਾਂਤਾਂ ਨੂੰ ਸੈਲੀਬ੍ਰੇਟ ਕਰਨ ਲਈ ਅਸੀਂ ਵੀ ਤੁਹਾਡੇ ਨਾਲ ਫਿਰ ਜੁਆਇਨ ਕਰਦੇ ਜੀ। ਵਨਸ ਅਗੇਨ ਫਰਮ ਆਵਰ NDP ਫੈਮਿਲੀ ਟੂ yours ਹੈਵ ਏ ਵੰਡਰਫੁਲ ਵਿਸਾਖੀ। ਅਸੀਂ NDP ਪਰਿਵਾਰ ਯਾਨੀ ਕਿ ਪਾਰਟੀ ਤੁਹਾਨੂੰ ਸਾਰੀ ਕੌਮ ਨੂੰ ਵੰਡਰਫੁਲ ਵਿਸਾਖੀ ਕਹਿੰਦੇ। ਫਿਰ ਥੱਲੇ ਪੰਜਾਬੀ 'ਚ ਵੀ ਲਿਖਿਆ ਸਭ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ ਜੀ। ਸੋ ਇਹ ਬੜੀ ਰਿਮਾਰਕੇਬਲ ਗੱਲ ਹੈ ਕਿ 100 ਸਾਲ ਪਹਿਲਾਂ ਸਿੱਖ ਆਏ, ਕਿਵੇਂ ਕਾਮਾ ਗਾਟਾ ਮਾਰੂ ਉਹਨਾਂ ਨੇ ਉਤਰਨ ਨਹੀਂ ਦਿੱਤਾ, ਚਲੇ ਗਏ, ਲੇਬਰ ਸ਼ੁਰੂ ਕੀਤਾ, ਕੋਈ ਲੰਬਰ ਇੰਡਸਟਰੀ 'ਚ, ਕੋਈ ਦੂਜੇ। ਅੱਜ ਸਾਡੇ ਦਿਨ ਤੋਂ 4 ਦਿਨ ਪਹਿਲਾਂ ਕੈਨੇਡਾ ਦਾ ਜਿਹੜੀ ਮੇਨ ਪਾਰਟੀ ਹੈ ਆਪੋਜੀਸ਼ਨ ਉਹਦਾ, ਔਰ ਕਿਵੇਂ ਸ਼ਾਇਦ ਸਾਡੇ ਵੀ ਬਹੁਤ ਸਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਤਾਂ ਅਸੀਂ ਕਰਾਂਗੇ, ਖਾਲਸਾ ਸਾਜਨਾ ਮਾਤਾ ਸਾਹਿਬ ਕੌਰ ਦਾ ਬਹੁਤ ਘੱਟ ਹੁੰਦਾ, ਪਰ ਉਹਨਾਂ ਦੀ ਮੇਨ ਸਟੇਟਮੈਂਟ ਦੇ ਵਿੱਚ ਮਦਰ ਆਫ ਦਾ ਖਾਲਸਾ ਨਾਲ ਐਡਰੈਸ ਕੀਤਾ, ਜਿਹੜਾ ਮੈਨੂੰ ਬਹੁਤ ਚੰਗਾ ਲੱਗਾ। ਅਮਰੀਕਾ ਦੇ ਵਿੱਚ ਜਿਹੜੀ US ਕਾਂਗਰਸਮੈਨ ਦੀ ਸਿੱਖ ਕਾਕਸ ਬਣੀ ਹੈ ਉਹਦੇ ਵਿੱਚ ਦੋਨੋਂ ਪਾਰਟੀਆਂ ਦੇ ਪ੍ਰਮੁੱਖ ਲੀਡਰ ਨੇ, ਡੈਮੋਕ੍ਰੈਟਸ ਦੇ ਨੇ, ਰਿਪਬਲਿਕਨਸ ਦੀ ਲੀਡਰ ਡੈਮੋਕ੍ਰੈਟ ਦੀ ਮਿਸ ਚੂ ਹੈ ਜੀ, ਔਰ ਰਿਪਬਲਿਕਨਸ ਦਾ ਮਿਸਟਰ ਵੈਲੇਡਾਓ ਜਾਂ ਵੈਲੇਡੋ ਇੱਦਾਂ ਹੀ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਜੀ। ਸੋ ਉਹਨਾਂ ਨੇ ਬਾਕੀ ਕਾਂਗਰਸਮੈਨਾਂ ਨੂੰ ਵੀ ਨਾਲ ਰਲਾਇਆ, ਜਿਨ੍ਹਾਂ ਦੇ ਵਿੱਚ ਕੈਲੀਫੋਰਨੀਆ ਤੋਂ ਹੀ ਮਿਸਟਰ ਗਾਰਮੈਂਡੀ ਨੇ ਜੀ, ਮਿਸਟਰ ਗਾਰਮੈਂਡੀ, ਮਿਸਿਸ ਚੂ, ਮਿਸ ਵਾਲੇਡੋ, ਮਿਸਟਰ ਕਰੌਲੀ, ਮਿਸਟਰ ਸਟਾਲਵਲ ਆਫ ਕੈਲੀਫੋਰਨੀਆ, ਮਿਸਟਰ ਗ੍ਰੀਜੈਲੀਆ, ਮਿਸਟਰ ਜੈਕਸਨ ਲੀ, ਮਿਸਟਰ ਟਾਈਟਸ, ਮਿਸਟਰ ਲੀ ਆਫ ਕੈਲੀਫੋਰਨੀਆ, ਮਿਸਟਰ ਸਪੈਟਰ, ਮਿਸਟਰ ਹੋਲਟ, ਮਿਸਟਰ ਬੈਰਾ ਆਫ ਕੈਲੀਫੋਰਨੀਆ। ਉਹਨਾਂ ਨੇ ਇਹ ਜਿਹੜਾ ਰੈਜ਼ੋਲੂਸ਼ਨ ਮੈਂ ਪੜ੍ਹਾਂਗਾ ਉਹ ਉਹਨਾਂ ਨੇ ਕਮੇਟੀ ਆਫ ਓਵਰਸਾਈਟ ਐਂਡ ਗਵਰਨਮੈਂਟ ਰਿਫਾਰਮ ਨੂੰ ਪ੍ਰੈਜ਼ੈਂਟ ਕੀਤਾ ਔਰ 2 ਦਿਨ ਪਹਿਲਾਂ ਹੀ ਜਿਹੜੇ ਸਿੱਖਾਂ ਦੇ ਨੁਮਾਇੰਦੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਡੈਮੋਕ੍ਰੈਟਿਕ ਪਾਰਟੀ ਦੇ ਡੈਲੀਗੇਟ ਹਰਪ੍ਰੀਤ ਸਿੰਘ, ਉਹਨਾਂ ਦੀ ਪ੍ਰੈਜ਼ੈਂਸ ਉਹਨਾਂ ਨੇ ਇਹ ਰੈਜ਼ੋਲੂਸ਼ਨ ਜਿਹੜਾ ਮੀਡੀਆ ਦੇ ਲਈ ਵੀ ਰਿਲੀਜ਼ ਕੀਤਾ। ਔਰ ਇਹ ਰੈਜ਼ੋਲੂਸ਼ਨ ਨੂੰ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਬਹੁਤ ਵੱਡਾ ਆਨਰ ਹੈ ਕਿ ਵਿਸਾਖੀ ਨੂੰ
ਰੈਕਗਨਾਈਜ਼ ਕੀਤਾ US ਕਾਂਗਰਸ ਨੇ। ਔਰ ਜਿਹੜੀ ਇਹਦੇ ਸ਼ਬਦਾਵਲੀ ਹੈ ਉਹ ਇਹ ਦੱਸਦੀ ਹੈ ਵੀ ਕਿਵੇਂ ਜਿਹੜੇ ਸਿੱਖ ਇਸ਼ੂ ਨੇ ਉਹ ਹਾਈਲਾਈਟ ਹੋ ਕੇ ਅੱਜ ਕੋਰੀਡੋਰ ਆਫ ਪਾਵਰ ਚ ਤਾਕਤ ਦੇ ਗਲਿਆਰਿਆਂ ਚ ਪਹੁੰਚੇ ਨੇ। ਉੱਤੇ ਹੈ ਰੈਜ਼ੋਲੂਸ਼ਨ, ਹਾਊਸ ਰੈਜ਼ੋਲੂਸ਼ਨ 550 ਰੈਜ਼ੋਲੂਸ਼ਨ ਆਨਰਿੰਗ ਦਾ ਸਿੱਖ ਅਮਰੀਕਨ ਕਮਿਊਨਿਟੀਜ਼ ਸੈਲੀਬ੍ਰੇਸ਼ਨ ਆਫ ਵਿਸਾਖੀ, ਕਿ ਸਿੱਖ ਅਮਰੀਕਨਾਂ ਦੇ ਵਿਸਾਖੀ ਦੇ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਲਈ। whereas Sikhism is a religion founded in the Punjab region of South Asia over 5 centuries ago and introduced to the United States in the 19th century। whereas ਦਾ ਮਤਲਬ ਹੁੰਦਾ ਹੈ ਜਦੋਂ ਕਿ ਸਿੱਖ ਧਰਮ ਸਾਊਥ ਏਸ਼ੀਆ ਦੇ ਪੰਜਾਬ ਖਿੱਤੇ ਦੇ ਵਿੱਚ 5 ਸਦੀਆਂ ਪਹਿਲਾਂ ਹੋਂਦ ਦੇ ਵਿੱਚ ਆਇਆ ਔਰ ਅਮਰੀਕਾ ਦੇ ਵਿੱਚ ਸਿੱਖਾਂ ਦੇ ਨਾਲ ਸਿੱਖਾਂ ਦੀ ਆਮਦ 19ਵੀਂ ਸਦੀ ਦੇ ਅਖੀਰ ਵਿੱਚ ਹੋਈ। whereas Sikhism is the 5th largest world religion with approximately 25 million adherents from diverse backgrounds throughout the world, including 500,000 adherents in the United States। ਜਦੋਂ ਕਿ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਔਰ 25 ਮਿਲੀਅਨ ਦੇ ਲਗਭਗ ਲੋਕ ਸਿੱਖ ਧਰਮ 'ਚ ਵਿਸ਼ਵਾਸ ਰੱਖਦੇ ਨੇ ਔਰ ਅਮਰੀਕਾ ਦੇ ਵਿੱਚ ਸਿੱਖਾਂ ਦੀ ਗਿਣਤੀ 5 ਲੱਖ ਤੋਂ ਜ਼ਿਆਦਾ ਹੈ। Whereas Sikhs in the United States pursue diverse professions and walks of life, making rich contributions to the economic vibrancy of the United States as farmers, engineers, doctors, scientists and business owners। ਜਦੋਂ ਕਿ ਸਿੱਖ ਅਮਰੀਕਾ ਦੇ ਅੱਡ-ਅੱਡ ਕਿੱਤਿਆਂ ਦੇ ਵਿੱਚ ਔਰ ਅੱਡ-ਅੱਡ ਜ਼ਿੰਦਗੀ ਦੇ ਸ਼ੋਬਿਆਂ ਦੇ ਵਿੱਚ ਕੰਮ ਕਰਕੇ ਅਮਰੀਕਾ ਨੂੰ ਆਪਣਾ ਬੜਾ ਅਮੀਰ ਵਿਰਸਾ ਦੇ ਰਹੇ ਨੇ ਔਰ ਜਿਨ੍ਹਾਂ ਕਿੱਤਿਆਂ ਦੇ ਵਿੱਚ ਸਿੱਖਾਂ ਨੇ ਆਪਣੀ ਥਾਂ ਬਣਾਈ ਹੈ ਉਹਨਾਂ ਦੇ ਵਿੱਚ ਕਿਸਾਨ, ਇੰਜੀਨੀਅਰ, ਡਾਕਟਰ, ਸਾਇੰਸਦਾਨ ਤੇ ਵਪਾਰਕ ਅਦਾਰਿਆਂ ਦੇ ਮਾਲਕ ਸਿੱਖ ਸ਼ਾਮਲ ਨੇ। whereas Sikh American community to make strides towards securing religious liberty as patriotic members of the United States Armed Forces। ਇਹ ਬੜਾ ਟਿੱਕੀ ਉਹਦੇ 'ਚ ਉਹਨਾਂ ਨੇ ਕਲੌਜ਼ ਲਿਆਂਦਾ ਕਿ ਸਿੱਖ ਯੂਨਾਈਟਿਡ ਸਟੇਟਸ ਦੀਆਂ ਆਰਮਡ ਫੋਰਸਿਸ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਨੇ ਪਰ ਉਹਦੇ ਲਈ ਉਹ ਸਿਕਿਉਰਿੰਗ ਰਿਲੀਜੀਅਸ ਲਿਬਰਟੀ ਉਹ ਚਾਹੁੰਦੇ ਨੇ ਵੀ ਉਹਦੇ 'ਚ ਉਹਨਾਂ ਦੀ ਧਾਰਮਿਕ ਆਜ਼ਾਦੀ ਹੋਏ ਕਿ ਉਹ ਦਸਤਾਰ ਸਜਾ ਕੇ ਸਰਵ ਕਰ ਸਕਣ। ਸੋ ਉਹਦੇ 'ਚ ਉਹਨਾਂ ਨੇ ਅਮਰੀਕਨ ਆਰਮੀ 'ਚ ਸਿੱਖਾਂ ਦੀ ਕੰਟਰੀਬਿਊਸ਼ਨ ਵੀ ਮੰਨ ਲਈ, ਜਿਵੇਂ ਪਹਿਲੇ ਵਰਲਡ ਵਾਰ ਵੇਲੇ ਡਾਕਟਰ ਭਗਤ ਸਿੰਘ ਜਾਂ ਦੂਜੇ ਉਹ ਪੱਗ ਦੇ ਨਾਲ ਉਹਨਾਂ ਨੇ ਸਰਵ ਕੀਤਾ ਪਰ ਹੁਣ ਪਾਬੰਦੀਆਂ ਨੇ ਉਹਦੇ 'ਚ ਉਹਨਾਂ ਨੇ ਇਹ ਵੀ ਫਾਰਵਰਡ ਕਰਤਾ ਵੀ ਸਿੱਖ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਐਜ਼ ਪੈਟਰੀਓਟਿਕ ਅਮਰੀਕਨਸ ਉਹ ਸਰਵ ਕਰਨ ਬਟ ਵਿਦ ਦੇਅਰ ਰਿਲੀਜੀਅਸ ਲਿਬਰਟੀ। whereas Vaisakhi is one of the most religiously significant days in Sikh history, commemorating the creation of the Khalsa, a fellowship of devout Sikhs by Guru Gobind Singh in 1699। ਜਦੋਂ ਕਿ ਵਿਸਾਖੀ ਸਿੱਖਾਂ ਦਾ ਬਹੁਤ ਹੀ ਸਿੱਖ ਇਤਿਹਾਸ ਦਾ ਬਹੁਤ ਹੀ ਅਹਿਮੀਅਤ ਵਾਲਾ ਦਿਨ ਹੈ ਔਰ ਇਹ ਉਸ ਖਾਲਸੇ ਦੀ ਸਾਜਨਾ ਨੂੰ ਯਾਦ ਕਰਨ ਦਾ ਦਿਨ ਹੈ ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। whereas the Sikh religion is based on a belief in one God and equality of all human beings। ਸਿੱਖ ਧਰਮ ਇੱਕ ਰੱਬ ਔਰ ਸਾਰੇ ਲੋਕਾਂ ਦੀ ਬਰਾਬਰੀ ਯਕੀਨ ਰੱਖਦਾ ਹੈ ਔਰ ਅਖੀਰ 'ਚ ਉਹਨਾਂ ਨੇ ਕਿਹਾ whereas the celebration of Vaisakhi includes performing ਸੇਵਾ ਕਿ ਜਦੋਂ ਸਿੱਖ ਹੁਣ ਇਸ ਵਿਸਾਖੀ ਨੂੰ ਮਨਾਉਣਗੇ ਇਸ ਦਾ ਮਤਲਬ ਹੈ ਉਹ ਸੇਵਾ ਕਰਨਗੇ ਸੈਲਫਲੈਸ ਸਰਵਿਸ such as providing free meals to all visitors to Sikh ਗੁਰਦੁਆਰਾਸ ਹਾਊਸ ਆਫ ਵਰਸ਼ਿਪ ਕਿ ਸਿੱਖ ਗੁਰਦੁਆਰਿਆਂ 'ਚ ਸਭ ਨੂੰ ਮੁਫਤ ਜਿਹੜਾ ਹੈ ਉਹ ਭੋਜਨ ਮਿਲੇਗਾ। now therefore be it ਅਖੀਰ 'ਚ ਅਸੀਂ ਹੁਣ ਇਹ ਕਹਿਣਾ ਚਾਹੁੰਦੇ ਹਾਂ resolved that the House of Representatives wishes the Sikh American community a joyous ਵਿਸਾਖੀ ਕਿ ਅਮਰੀਕਾ ਦਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਮਤਲਬ ਅਮਰੀਕਨ ਕਾਂਗਰਸ ਸਿੱਖਾਂ ਨੂੰ ਸਿੱਖ ਅਮਰੀਕਨ ਕਮਿਊਨਿਟੀ ਨੂੰ ਇਸ ਵਿਸਾਖੀ ਦੇ ਮੌਕੇ ਦੇ ਉੱਤੇ ਜੋਇਸ ਵਿਸਾਖੀ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਸਿੱਖਾਂ ਦਾ ਪੋਲੀਟੀਕਲ ਕਲਾਊਟ ਹੈ ਕਿ ਅਸੀਂ 100 ਸਾਲ ਬਾਅਦ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਇਸ ਹੱਦ ਤੱਕ ਪਹੁੰਚ ਗਏ। ਇਹਦੇ ਬਾਵਜੂਦ ਕਿ ਕਿੰਨੀਆਂ ਆਡਸ ਨੇ ਔਰ ਮੈਨੂੰ ਡਾਕਟਰ ਪ੍ਰਿਤਪਾਲ ਸਿੰਘ ਦੱਸ ਰਹੇ ਸੀ ਕਿ ਹੁਣ ਸਿੱਖ ਕਾਕਸ ਦੇ ਵਿੱਚ 40 ਮੈਂਬਰ 40 ਕਾਂਗਰਸਮੈਨ ਸ਼ਾਮਲ ਹੋ ਚੁੱਕੇ ਨੇ ਜਿਹੜੀ ਗਿਣਤੀ ਕਿ 5 ਵਧੀ ਹੈ ਪਿਛਲੇ ਨਾਲੋਂ। ਸੋ ਇਹ ਸਾਡੇ ਲਈ ਫਖਰ ਦੀ ਗੱਲ ਹੈ ਕਿ ਗੁਰੂ ਦੀ ਬਖਸ਼ਿਸ਼ ਦੇ ਨਾਲ ਇੰਨੀਆਂ ਘਾਟਾਂ ਦੇ ਬਾਵਜੂਦ ਕਮਜ਼ੋਰੀਆਂ ਦੇ ਬਾਵਜੂਦ ਇੰਡੀਅਨ ਗਵਰਨਮੈਂਟ ਵੱਲੋਂ ਪਾਈਆਂ ਰੁਕਾਵਟਾਂ ਦੇ ਬਾਵਜੂਦ
ਕਿਉਂਕਿ ਜਦੋਂ ਸਿੱਖ ਕਾਕਸ ਬਣੀ ਪਿਛਲੇ ਸਾਲ, ਹੁਣ ਅਗਲੇ ਮਹੀਨੇ ਮਈ 'ਚ 1 ਸਾਲ ਹੋ ਜਾਣਾ ਹੈ ਜੀ, ਔਰ ਇੱਕ ਡਿਨਰ ਬੜੇ ਵੱਡੇ ਪੱਧਰ ਤੇ ਵਾਸ਼ਿੰਗਟਨ ਦੇ ਵਿੱਚ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜੀ, ਇਸ ਪਹਿਲੀ ਐਨੀਵਰਸਰੀ ਦੇ ਮੌਕੇ ਸਿੱਖ ਕਾਕਸ ਬਣਨ ਦੀ। ਸੋ ਬਹੁਤ ਜ਼ਿਆਦਾ ਵਿਰੋਧ ਇੰਡੀਅਨ ਐਮਬੈਸੀ ਵੱਲੋਂ ਹੋਇਆ। ਇੰਡੀਅਨ ਐਮਬੈਸਡਰ ਪਰਸਨਲੀ ਵੀ ਜਾ ਕੇ ਮਿਲੀ ਕਾਂਗਰਸ ਵੂਮਨ ਚੋ ਨੂੰ, ਜਿਹੜੀ ਡੈਮੋਕ੍ਰੈਟਿਕ ਲੀਡ ਸੀ, ਕਿ ਜੀ ਇੰਡੀਆ ਕਾਕਸ ਹੈਗੀ ਹੈ, ਤੁਹਾਨੂੰ ਸਿੱਖ ਕਾਕਸ ਦੀ ਕੀ ਲੋੜ ਹੈ। ਉਹਨੇ ਕਿਹਾ ਜੀ ਸਿੱਖਾਂ ਦੀਆਂ ਪ੍ਰੋਬਲਮ ਨੇ, ਸਿੱਖ ਸਾਡੇ ਕਾਂਸਟੀਟਿਊਟ ਚਾਹੁੰਦੇ ਨੇ ਕਿ ਅਸੀਂ ਸਿੱਖ ਕਾਕਸ ਬਣਾਈ। ਸੋ ਸਿੱਖ ਕਾਕਸ ਬਣਾ ਕੇ ਔਰ ਅੱਜ 40 ਕਾਂਗਰਸਮੈਨ ਇਸ ਸਿੱਖ ਕਾਕਸ ਨੇ ਇਹ ਸਪਸ਼ਟ ਮੈਸੇਜ ਦਿੱਤਾ ਗਿਆ ਵੀ ਵੀ ਆਰ ਨਾਟ ਪਾਰਟ ਆਫ ਇੰਡੀਆ। ਔਰ ਕਿਉਂਕਿ ਇੰਡੀਆ ਨੇ ਸਾਡੇ ਨਾਲ ਦੁਸ਼ਮਣੀ ਪੁਗਾਈ ਹੈ, ਸਾਡੀ ਨਸਲਕੁਸ਼ੀ ਕਰ ਰਹੀ ਹੈ, ਔਰ ਅਸੀਂ ਅਮਰੀਕਨ ਲਾਅ ਮੇਕਰਸ ਦੇ ਉੱਤੇ ਜਿਹੜਾ ਉਹ ਆਪਣਾ ਪ੍ਰੀਵੇਲ ਕੀਤਾ ਹੈ ਕਿ ਉਹ ਸਿੱਖ ਕਾਕਸ ਬਣਾਉਣ। ਔਰ ਅਸੀਂ ਉਹਨਾਂ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ, ਉਹਨਾਂ ਕਾਂਗਰਸਮੈਨਾਂ ਨੂੰ ਜਿਨ੍ਹਾਂ ਨੇ ਇਸ ਸਿੱਖ ਕਾਕਸ ਦੇ ਵਿੱਚ ਸ਼ਮੂਲੀਅਤ ਕੀਤੀ, ਔਰ ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਲਗਾਤਾਰਤਾ ਦੇ ਨਾਲ ਅਮਰੀਕਾ, ਕੈਨੇਡਾ ਦੇ ਵਿੱਚ ਸਿੱਖ ਹਿੱਤਾਂ ਨੂੰ ਸੁਰੱਖਿਅਤ ਕਰਨ ਦੇ ਲਈ ਇਹਨਾਂ ਮੁਲਕਾਂ ਦੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਇਹਨਾਂ ਦੇ ਨਾਲ ਕੰਮ ਕਰ ਰਹੀਆਂ ਨੇ। ਸੋ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਅਸੀਂ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।